47 ਤੋਂ ਬਾਅਦ ਹੀ ਜਾਲੀ ਕਿਸਮ ਦੇ ਬਾਬੇ ਗੁਰੂ ਖੜੇ ਕੀਤੇ, ਉਹਨਾਂ ਨੂੰ ਪੁਸ਼ਤ ਪਨਾਹੀ ਦਿੱਤੀ, ਡਿਪਲੋਮੈਟਿਕ ਪਾਸਪੋਰਟ ਦਿੱਤੇ ਤਾਂ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਬੇਸ ਹੈ ਜਿਹੜਾ ਰੂਹਾਨੀਅਤ ਦਾ, ਉਹਦੇ ਬਰਾਬਰ ਤੁਸੀਂ ਜਿਹੜਾ ਇਹਨਾਂ ਤਾਕਤਾਂ ਨੂੰ ਖੜਾ ਕਰੋ। ਸਰਕਾਰ ਦੀ ਪੁਸ਼ਤ ਪਨਾਹੀ ਥੱਲੇ ਜਿਸ ਦਾ ਇੰਨਾ ਫੈਲਾਅ ਕੀਤਾ ਗਿਆ ਕਿ ਉਸ ਦੇ ਚੇਲਿਆਂ ਦੀ ਗਿਣਤੀ ਵੀ ਲੱਖਾਂ 'ਚ ਬਣਾਈ ਗਈ। ਉਹਨੇ ਜੇ ਫਿਲਮਾਂ ਬਣਾਈਆਂ ਤੇ ਉਹਨਾਂ ਨੂੰ ਹਕੂਮਤ ਨੇ ਜਿਹੜਾ ਉਹ ਯਕੀਨੀ ਬਣਾਇਆ ਕਿ ਉਹਦੇ ਤੇ ਕੋਈ ਟੈਕਸ ਨਾ ਲੱਗੇ, ਉਹਨੂੰ ਪ੍ਰਮੋਟ ਕੀਤਾ ਜਾਏ। ਫਿਰ ਜੇ ਛਤਰਪਤੀ ਕੇਸ ਦੇ ਵਿੱਚ ਇਹਨੂੰ ਜਿਹੜੀ ਹੈ ਉਹ ਉਮਰ ਕੈਦ ਹੁੰਦੀ ਹੈ ਔਰ 2 ਸਾਧਵੀਆਂ ਦੇ ਨਾਲ ਜਿਹੜੀਆਂ ਵਿਚਾਰੀਆਂ ਇਨੋਸੈਂਟ ਬੱਚੀਆਂ ਜਬਰ ਜਨਾਹ ਦੇ ਕੇਸ 'ਚ ਉਹਨੂੰ 10-10 ਸਾਲ ਐਕਸਟਰਾ ਕੈਦ ਹੁੰਦੀ ਹੈ। ਤੇ ਜਿੱਦਣ ਇਹਨੇ ਗ੍ਰਿਫਤਾਰੀ ਦੇਣੀ ਹੈ ਉਸ ਤੋਂ ਇੱਕ ਦਿਨ ਪਹਿਲਾਂ ਸੌਦਾ ਸਾਹਿਬ ਦੇ ਚੇਲਿਆਂ ਵੱਲੋਂ ਪੰਚਕੂਲੇ ਤੋਂ ਲੈ ਕੇ ਅੰਬਾਲੇ ਤੱਕ ਇੰਨੀ ਵਾਇਲੈਂਸ ਕੀਤੀ ਜਾਂਦੀ ਹੈ ਕਿ 74 ਬੰਦੇ ਮਰ ਜਾਂਦੇ ਨੇ। ਦੇਖੋ ਇਹਦੇ ਬਾਵਜੂਦ ਉਹਨੂੰ ਜੇਲ੍ਹ 'ਚ ਰੱਖਦਿਆਂ ਵੀ ਬਾਦਸ਼ਾਹਾਂ ਵਾਲੀਆਂ ਸਹੂਲਤਾਂ ਨੇ ਔਰ ਇਹਦੇ ਸਿੱਧੇ ਹੁਕਮਾਂ ਥੱਲੇ ਰਣਜੀਤ ਸਿੰਘ ਦਾ ਵੀ ਮਰਡਰ ਕਰ ਦਿੱਤਾ ਗਿਆ, ਜਿਸ ਮਰਡਰ ਬਾਰੇ ਖੱਟਾ ਸਿੰਘ ਡਰਾਈਵਰ ਨੇ ਇਨਕਸ਼ਾਫ ਕੀਤਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਉਹਦੇ ਡੇਰੇ ਵੀ ਸਾਰੇ ਸਲਾਮਤ ਨੇ ਹਰਿਆਣੇ ਪੰਜਾਬ ਦੇ ਵਿੱਚ। ਜੇਲ੍ਹ 'ਚ ਹੁੰਦਿਆਂ ਹੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਜਿਹੜੀਆਂ ਅਸੀਂ ਦੇਖਦੇ ਹਾਂ, ਬਰਗਾੜੀ ਵਾਲਾ ਕਾਂਡ ਔਰ ਜਵਾਹਰ ਸਿੰਘ ਵਾਲਾ ਇਹਨਾਂ ਨੇ ਕੀਤਾ, ਉਹਦੀ ਪੈਰੋਲ ਵੀ ਹੋ ਰਹੀ ਹੈ। ਅਜੇ ਤੱਕ ਵੀ ਜਿਹੜਾ ਜਦੋਂ 74 ਬੰਦੇ ਮਾਰੇ ਜਾਂਦੇ ਨੇ ਉਦੋਂ ਵੀ ਮਨੋਹਰ ਲਾਲ ਖੱਟੜ ਜਿਹੜਾ ਚੀਫ ਮਿਨਿਸਟਰ ਹੈ ਉਹ ਕਹਿੰਦਾ ਜੀ ਇਹ ਸੰਤ ਜੀ का काम नहीं, ये समाज विरोधी तत्व, एंटी सोशल एलिमेंट्स। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਵੱਲੋਂ ਹਰਿਆਣਾ ਦੇ ਸਿਰਸਾ ਸ਼ਹਿਰ ਵਿੱਚ ਰਹਿੰਦਿਆਂ ਗੁਰਮੀਤ ਰਾਮ ਰਹੀਮ ਨਾਂ ਦੇ ਗੁੰਡੇ ਨੂੰ ਹਮੇਸ਼ਾ ਪੁਸ਼ਤ ਪਨਾਹੀ ਦਿੱਤੀ ਗਈ। ਇਸ ਸੰਤ ਦੇ ਭੇਖ ਵਿੱਚ ਕ੍ਰਿਮੀਨਲ ਗੁੰਡੇ ਨੇ ਕਈ ਕਤਲ ਕੀਤੇ ਹਨ ਅਤੇ ਦਰਜਨਾਂ ਬਲਾਤਕਾਰ ਆਪਣੇ ਡੇਰੇ ਦੀਆਂ ਸਾਧਵੀਆਂ ਨਾਲ ਹੀ ਕੀਤੇ ਹਨ। ਸੋ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਲੋਕ ਪੁੱਛਦੇ ਹਨ ਕਿ ਉਸ ਨੂੰ ਫਾਂਸੀ ਦੀ ਸਜ਼ਾ ਕਿਉਂ ਨਹੀਂ ਦਿੱਤੀ ਗਈ ਅਤੇ ਉਹ ਜੇਲ੍ਹ ਵਿੱਚ ਬੈਠਾ ਯਾਸ਼ੀ ਦੀ ਜ਼ਿੰਦਗੀ ਜਿਹੜੀ ਹੈ ਉਹ ਕਿਸ ਦੇ ਸਹਾਰੇ ਜੀ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਸਿੱਖ ਰਿਐਕਟ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਣ ਜਾਂ ਜਿਹੜਾ ਇਹਨਾਂ ਦਾ ਨਕਲੀ ਗੁਰੂ ਡੰਮ ਹੈ ਉਹ ਰਾਧਾ ਸੁਆਮੀ ਔਰ ਸੌਦਾ ਸਾਧ, ਆਸ਼ੂਤੋਸ਼ ਔਰ ਨਿਰੰਕਾਰੀ, ਇਹ ਸਾਰੇ ਸੈਕਟ ਤੇ ਇਹ ਜੋ ਵੀ ਕਰ ਰਹੇ ਨੇ ਇਹ ਆਪ ਮੁਹਾਰੇ ਨਹੀਂ ਹੈ ਜੀ। ਇਹ ਇੱਕ ਸਿਸਟੇਮੈਟਿਕ ਵਿਉਂਤਬੱਧ ਜੰਗ ਜਿਹੜੀ ਭਾਰਤੀ ਹਕੂਮਤ ਨੇ ਸਿੱਖ ਕੌਮ ਨੂੰ ਬਿਲਕੁਲ ਨੇਸਤੋ ਨਾਬੂਦ ਕਰਨ ਲਈ 47 ਤੋਂ ਬਾਅਦ ਵਿੱਢੀ, ਉਹਦਾ ਹਿੱਸਾ। ਉਹ ਸਮਝਦੇ ਨੇ ਵੀ ਗੁਰੂ ਗ੍ਰੰਥ ਔਰ ਗੁਰੂ ਪੰਥ ਇਹ 2 ਪਿੱਲਰ ਨੇ ਜਿਨ੍ਹਾਂ ਦੇ ਉੱਤੇ ਸਿੱਖੀ ਦੀ ਬੁਨਿਆਦ ਹੈ। ਔਰ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਅਸੀਂ ਜਾਗਤ ਜੋਤ ਗੁਰੂ ਮੰਨਦੇ ਹਾਂ, ਕਿਸੇ ਹੋਰ ਹਿਊਮਨ ਬੀਇੰਗ ਨੂੰ ਰੱਬ ਦਾ ਰੁਤਬਾ ਲੈਣ ਦਾ ਹੱਕ ਨਹੀਂ ਹੈ। ਇਹ ਇਸ ਦਾ ਬੇਸ ਹੈ ਕਿ ਬਾਣੀ ਅਲਟੀਮੇਟਲੀ ਰੱਬ ਦਾ ਕਲਾਮ, ਰੱਬ ਦੀ ਬਾਣੀ, ਇਹੀ ਜਿਹੜਾ ਹੈ ਉਹ ਇਹ ਰੱਬ ਦੇ ਨਾਲ ਜੁੜਨਾ ਹੈ। ਸੋ ਇਹਨਾਂ ਨੇ ਸਿਸਟੇਮੈਟਿਕਲੀ ਇਸ ਕਿਸਮ ਦੇ ਲੋਕ 47 ਤੋਂ ਬਾਅਦ ਹੀ ਜਾਲੀ ਕਿਸਮ ਦੇ ਬਾਬੇ ਗੁਰੂ ਖੜੇ ਕੀਤੇ, ਉਹਨਾਂ ਨੂੰ ਪੁਸ਼ਤ ਪਨਾਹੀ ਦਿੱਤੀ, ਡਿਪਲੋਮੈਟਿਕ ਪਾਸਪੋਰਟ ਦਿੱਤੇ ਤਾਂ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਬੇਸ ਹੈ ਜਿਹੜਾ ਰੂਹਾਨੀਅਤ ਦਾ, ਉਹਦੇ ਬਰਾਬਰ ਤੁਸੀਂ ਜਿਹੜਾ ਇਹਨਾਂ ਤਾਕਤਾਂ ਨੂੰ ਖੜਾ ਕਰੋ। ਔਰ ਇਸ ਕਿਸਮ ਦਾ ਇੱਕ ਗੁੰਡਾ ਜਿਹੜਾ ਸਿਰਸਾ ਸ਼ਹਿਰ ਹਰਿਆਣੇ 'ਚ ਸਰਕਾਰ ਦੀ ਪੁਸ਼ਤ ਪਨਾਹੀ ਥੱਲੇ ਜਿਸ ਦਾ ਇੰਨਾ ਫੈਲਾਅ ਕੀਤਾ ਗਿਆ ਕਿ ਉਸ ਦੇ ਚੇਲਿਆਂ ਦੀ ਗਿਣਤੀ ਵੀ ਲੱਖਾਂ 'ਚ ਬਣਾਈ ਗਈ। ਉਹਨੇ ਜੇ ਫਿਲਮਾਂ ਬਣਾਈਆਂ ਤੇ ਉਹਨਾਂ ਨੂੰ ਹਕੂਮਤ ਨੇ ਜਿਹੜਾ ਉਹ ਯਕੀਨੀ ਬਣਾਇਆ ਕਿ ਉਹਦੇ ਤੇ ਕੋਈ ਟੈਕਸ ਨਾ ਲੱਗੇ, ਉਹਨੂੰ ਪ੍ਰਮੋਟ ਕੀਤਾ ਜਾਏ। ਔਰ ਉਹਦੀਆਂ ਕ੍ਰਿਮੀਨਲ ਐਕਟੀਵਿਟੀਜ਼ ਜਿਹਦੀਆਂ ਕਨਸੋਆਂ ਹੀ ਨਹੀਂ, ਜਿਸ ਦੀਆਂ ਉਦਾਹਰਨਾਂ ਕਈ ਸਾਲਾਂ ਤੋਂ ਬਾਹਰ ਆ ਰਹੀਆਂ ਸੀ ਕਿ ਉਹਦੇ ਡੇਰੇ ਦੇ ਅੰਦਰ ਮਰਡਰ ਹੋ ਰਹੇ ਨੇ, ਜਬਰ ਜਨਾਹ ਹੋ ਰਹੇ ਨੇ। ਲੇਕਿਨ ਕਿਉਂਕਿ ਇਹ ਉਹੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਜਿਹਦਾ ਨਾਂ ਹੈ, ਮੋਦੀ ਨੂੰ 2014 ਦੀਆਂ ਚੋਣਾਂ ਵੇਲੇ ਮੋਦੀ ਸਿਰਸੇ 'ਚ ਆਉਂਦਾ ਹੈ ਔਰ ਉਹਦੇ ਨਾਲ ਇਹ ਸਟੇਜ ਤੇ ਬੈਠਾ ਹੁੰਦਾ ਹੈ ਔਰ ਮੋਦੀ ਕਹਿੰਦਾ ਕਿ ਮੇਰੇ ਬਹੁਤ ਵੱਡੇ ਭਾਗ ਨੇ ਕਿ ਮੈਂ ਇਸ ਪਵਿੱਤਰ ਧਰਤੀ ਜਿੱਥੇ ਸੰਤ ਗੁਰਮੀਤ ਰਾਮ ਰਹੀਮ ਨੇ, ਮੈਂ ਇਸ ਸ਼ਹਿਰ ਦੇ ਵਿੱਚ ਆਇਆ। ਔਰ ਇਹ ਪੂਰੀ ਪੁਸ਼ਤ ਪਨਾਹੀ ਦੇ ਥੱਲੇ ਜਿਹੜਾ ਹੈ ਉਹ ਬੀਜੇਪੀ ਨੂੰ ਵੋਟਾਂ ਪਵਾ ਰਿਹਾ ਹੈ, ਉਹਨਾਂ ਦੇ ਲੀਡਰਾਂ ਨੂੰ ਇਹ ਆਸ਼ੀ ਦੇ ਸਾਧਨ ਪ੍ਰੋਵਾਈਡ ਕਰ ਰਿਹਾ ਹੈ
ਔਰ ਹਰਿਆਣਾ ਸਰਕਾਰ ਜਿੱਦਣ ਇਸ ਨੂੰ ਛਤਰਪਤੀ ਇੱਕ ਜਰਨਲਿਸਟ ਰਸੈਸੇ ਦਾ ਜਿਹੜਾ ਹਿੰਦੂ ਉਹਨੇ ਸਾਰੀ ਸਟੋਰੀ ਛਾਪੀ ਕਿ ਭਾਈ ਇਹ ਕੀ ਕਰ ਰਿਹਾ, ਉਹਦਾ ਮਰਡਰ ਕਰਵਾਇਆ ਗਿਆ। ਔਰ ਉਸ ਤੋਂ ਜਿਹੜਾ ਉਸੇ ਪੀਰੀਅਡ ਦੇ ਵਿੱਚ 51 ਲੱਖ ਰੁਪਈਆ ਸੁਸ਼ੀਲ ਵਿਜ ਜਾ ਕੇ ਡੇਰੇ 'ਚ ਦਿੰਦਾ। ਫਿਰ ਜੇ ਛਤਰਪਤੀ ਕੇਸ ਦੇ ਵਿੱਚ ਇਹਨੂੰ ਜਿਹੜੀ ਹੈ ਉਹ ਉਮਰ ਕੈਦ ਹੁੰਦੀ ਹੈ ਔਰ 2 ਸਾਧਵੀਆਂ ਦੇ ਨਾਲ ਜਿਹੜੀਆਂ ਵਿਚਾਰੀਆਂ ਇਨੋਸੈਂਟ ਬੱਚੀਆਂ ਜਬਰ ਜਨਾਹ ਦੇ ਕੇਸ 'ਚ ਉਹਨੂੰ 10-10 ਸਾਲ ਐਕਸਟਰਾ ਕੈਦ ਹੁੰਦੀ ਹੈ। ਤੇ ਜਿੱਦਣ ਇਹਨੇ ਗ੍ਰਿਫਤਾਰੀ ਦੇਣੀ ਹੈ ਉਸ ਤੋਂ ਇੱਕ ਦਿਨ ਪਹਿਲਾਂ ਸੌਦਾ ਸਾਹਿਬ ਦੇ ਚੇਲਿਆਂ ਵੱਲੋਂ ਪੰਚਕੂਲੇ ਤੋਂ ਲੈ ਕੇ ਅੰਬਾਲੇ ਤੱਕ ਇੰਨੀ ਵਾਇਲੈਂਸ ਕੀਤੀ ਜਾਂਦੀ ਹੈ ਕਿ 74 ਬੰਦੇ ਮਰ ਜਾਂਦੇ ਨੇ। ਦੇਖੋ ਇਹਦੇ ਬਾਵਜੂਦ ਉਹਨੂੰ ਜੇਲ੍ਹ 'ਚ ਰੱਖਦਿਆਂ ਵੀ ਬਾਦਸ਼ਾਹਾਂ ਵਾਲੀਆਂ ਸਹੂਲਤਾਂ ਨੇ ਔਰ ਪੈਰੋਲ ਕਿ ਜੀ ਉਹਦੀ ਮਾਂ ਬਿਮਾਰ ਹੋ ਗਈ, ਉਹਦਾ ਦੂਜਾ ਔਰ ਇਹ ਜਿਹੜਾ ਇਮੋਰਲ ਬੰਦਾ ਹੈ ਇਹਨੂੰ ਇਮੋਰਲ ਐਕਟੀਵਿਟੀਜ਼ ਦੇ ਲਈ ਅੰਦਰ ਬੈਠਿਆਂ ਵੀ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ। ਹੁਣ ਇੱਕ ਕੇਸ ਜਿਹੜਾ ਰਣਜੀਤ ਸਿੰਘ ਮਰਡਰ ਕੇਸ ਸੀ ਜਿਸ ਬਾਰੇ ਇਹ ਹੈ ਕਿ ਉਹ ਇਹਦੇ ਡੇਰੇ ਦਾ ਮੈਨੇਜਰ ਸੀ ਔਰ ਉਹਦੀ ਸਕੀ ਭੈਣ ਵੀ ਉਸ ਡੇਰੇ ਦੇ ਵਿੱਚ ਸੀ। ਉਹ ਤਾਂ ਵਿਚਾਰਾ ਜੈਨੂਇਨਲੀ ਮੰਨਦਾ ਸੀ ਵੀ ਚਲੋ ਇਹ ਸੇਂਟਲੀ ਹੈ। ਉਹਦੇ ਨਾਲ ਜਦੋਂ ਇਹਨੇ ਜਬਰ ਜਨਾਹ ਕੀਤਾ ਉਹ ਕੁੜੀ ਕਿਸੇ ਤਰ੍ਹਾਂ ਉਹਦੀ ਚੁੰਗਲ ਚੋਂ ਨਿਕਲ ਕੇ ਦੌੜ ਗਈ। ਉਹਨੇ ਚਿੱਠੀ ਲਿਖੀ ਦੇਸ਼ ਦੇ ਪ੍ਰੈਜ਼ੀਡੈਂਟ ਨੂੰ, ਮੀਡੀਆ ਨੂੰ ਕਿ ਭਾਈ ਇੱਥੇ ਇਹ ਚੱਲ ਰਿਹਾ, ਮੈਂ ਇਕੱਲੀ ਨਹੀਂ ਹੈ, ਸੈਂਕੜਿਆਂ ਬੇਗੁਨਾਹ ਔਰਤਾਂ ਸ਼ਿਕਾਰ ਹੋ ਰਹੀਆਂ ਨੇ। ਔਰ ਇਵੈਂਚੁਅਲੀ ਕੋਰਟ ਦੀ ਕਾਰਵਾਈ ਤੋਂ ਉਸ ਤੋਂ ਬਾਅਦ ਹੀ ਸ਼ੁਰੂ ਹੋਈ। ਫਿਰ ਉਹਦਾ ਇੱਕ ਡਰਾਈਵਰ ਸੀ ਖੱਟਾ ਸਿੰਘ, ਉਹਨੇ ਜਿਹੜਾ ਉਹਨੂੰ ਪਤਾ ਸੀ ਵੀ ਇਹ ਕੀ ਕਰਦਾ, ਕਿੱਥੇ ਲਿਜਾਂਦਾ। ਪਰ ਇਵੈਂਚੁਅਲੀ ਇਹਨਾਂ ਨੂੰ ਇਹ ਲੱਗਾ ਵੀ ਇਹ ਜਿਹੜਾ ਰਣਜੀਤ ਸਿੰਘ ਹੈ ਜਿਹਦੀ ਭੈਣ ਨੇ ਇਹ ਸਾਰੀ ਚਿੱਠੀ ਲਿਖ ਕੇ ਮੀਡੀਆ 'ਚ ਗੱਲ ਆਂਦੀ ਹੈ, ਇਹੀ ਇਹਦੇ ਲਈ ਜ਼ਿੰਮੇਵਾਰ ਹੈ। ਔਰ ਇਹਦੇ ਸਿੱਧੇ ਹੁਕਮਾਂ ਥੱਲੇ ਰਣਜੀਤ ਸਿੰਘ ਦਾ ਵੀ ਮਰਡਰ ਕਰ ਦਿੱਤਾ ਗਿਆ, ਜਿਸ ਮਰਡਰ ਬਾਰੇ ਖੱਟਾ ਸਿੰਘ ਡਰਾਈਵਰ ਨੇ ਇਨਕਸ਼ਾਫ ਕੀਤਾ। ਪਿਛਲੇ ਕੱਲ ਅਦਾਲਤ ਨੇ ਰਣਜੀਤ ਸਿੰਘ ਮਰਡਰ ਕੇਸ ਦੇ ਵਿੱਚ ਵੀ ਫੈਸਲਾ ਸੁਣਾਉਂਦਾ ਇਹਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਉਹਦੇ ਡੇਰੇ ਵੀ ਸਾਰੇ ਸਲਾਮਤ ਨੇ ਹਰਿਆਣੇ ਪੰਜਾਬ ਦੇ ਵਿੱਚ। ਜੇਲ੍ਹ 'ਚ ਹੁੰਦਿਆਂ ਹੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਜਿਹੜੀਆਂ ਅਸੀਂ ਦੇਖਦੇ ਹਾਂ, ਬਰਗਾੜੀ ਵਾਲਾ ਕਾਂਡ ਔਰ ਜਵਾਰ ਸਿੰਘ ਵਾਲਾ ਇਹਨਾਂ ਨੇ ਕੀਤਾ ਔਰ ਉਹਦੀ ਪੈਰੋਲ ਵੀ ਹੋ ਰਹੀ ਹੈ। ਅਜੇ ਤੱਕ ਵੀ ਜਿਹੜਾ ਜਦੋਂ 74 ਬੰਦੇ ਮਾਰੇ ਜਾਂਦੇ ਨੇ ਉਦੋਂ ਵੀ ਮਨੋਹਰ ਲਾਲ ਖੱਟੜ ਜਿਹੜਾ ਚੀਫ ਮਿਨਿਸਟਰ ਹੈ ਉਹ ਕਹਿੰਦਾ ਜੀ ਇਹ ਸੰਤ ਜੀ का काम नहीं, ये समाज विरोधी तत्व, एंटाई सोशल एलिमेंट्स। सो ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਹਾਰਡਨਡ ਕ੍ਰਿਮੀਨਲ ਗਰੂਮਡ ਬਾਈ ਬੀਜੇਪੀ ਤੇ ਫਿਰ ਕੋਈ ਹੈਰਾਨੀ ਨਹੀਂ ਹੈ ਕਿ ਭਾਈ ਉਸ ਮੁਲਕ ਦੇ ਵਿੱਚ ਅਸੀਂ ਤਾਂ ਕਾਂਗਰਸ ਨੇ ਜੂਨ 84 ਕੀਤਾ, ਨਵੰਬਰ 84 ਕੀਤਾ। ਉਹ ਹੋਇਆ, ਮੈਂ ਇੱਕ ਡਿਬੇਟ ਸੁਣ ਰਿਹਾ ਸੀ, ਇੱਕ ਰਹਿਮਤ ਅਲੀ, ਕੁਰਬਾਨ ਅਲੀ ਇੱਕ ਜਰਨਲਿਸਟ ਸੀਨੀਅਰ ਇੱਕ ਡਿਸਕਸ਼ਨ 'ਚ ਕਹਿ ਰਿਹਾ ਸੀ, ਉਹਨੇ ਇੱਕ ਬੜੀ ਠੀਕ, ਮੈਨੂੰ ਬਹੁਤ ਚੰਗਾ ਜੁਮਲਾ ਲੱਗਾ। ਉਹ ਗੱਲ ਚੱਲ ਰਹੀ ਸੀ ਕਿ ਬਈ ਮੋਦੀ ਕੀ ਕਰ ਰਿਹਾ, ਉਹਨੇ ਕਿਹਾ ਨਹੀਂ, ਇੰਦਰਾ ਗਾਂਧੀ ਵਾਸ ਦਾ ਫਸਟ ਪ੍ਰਾਈਮ ਮਿਨਿਸਟਰ ਆਫ ਆਰਐਸਐਸ, ਕਿ ਆਰਐਸਐਸ ਨੇ ਉਹਨੂੰ ਗਰੂਮ ਕੀਤਾ, ਇਸੇ ਲਈ ਦਰਬਾਰ ਸਾਹਿਬ ਤੇ ਹਮਲਾ ਹੋਇਆ। ਉਹਨੇ ਕਿਹਾ ਜੀ ਫਿਰ ਰਾਜੀਵ ਗਾਂਧੀ ਵਾਸ ਦਾ ਸੈਕੰਡ ਪ੍ਰਾਈਮ ਮਿਨਿਸਟਰ ਆਫ ਆਰਐਸਐਸ, ਜਿਹਨੇ ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖ ਮਾਰੇ ਔਰ ਬਾਬਰੀ ਮਸਜਿਦ ਦਾ ਜਿਹੜਾ ਸ਼ਿਲਾਨਿਆਸ ਤਾਂ ਬਾਅਦ 'ਚ ਹੁੰਦਾ ਹੈ, ਉਹਦੇ ਦਰਵਾਜ਼ੇ ਵੀ ਰਾਜੀਵ ਗਾਂਧੀ ਨੇ ਖੁਲਾਏ। ਔਰ ਮੈਨੂੰ ਇੱਕਦਮ ਖਿਆਲ ਆਇਆ ਕਿ ਜਦੋਂ ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਢਾਹ ਕੇ ਮੰਦਿਰ ਬਣਾਉਣ ਵਾਲਿਆਂ ਨੂੰ ਦੇ ਹਵਾਲੇ ਜ਼ਮੀਨ ਕੀਤੀ ਤੇ ਪ੍ਰਿयंका गांधी ने स्टेटमेंट ਦਿੱਤੀ ਸੀ कि मेरे पिताजी की इच्छा पूरी हुई, उन्होंने ही सबसे पहले वहाँ दरवाजे जो किवाड़ वो खुलवाए थे। सो ਇਹਦੇ 'ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਗੱਲ ਕਰਕੇ ਹਟੇ ਹਾਂ ਕਿ ਕਿਵੇਂ ਵਿਸ਼ਾਲ ਜੂਦ ਨਾਂ ਦਾ ਹਿੰਦੂ ਤੋਂ ਵੀ ਕ੍ਰਿਮੀਨਲ ਕਨਵਿਕਟਡ ਆਸਟ੍ਰੇਲੀਆ ਤੋਂ ਜਾਂਦਾ ਹੈ, ਹਰਿਆਣੇ 'ਚ ਉਹਨੂੰ ਰੈੱਡ ਕਾਰਪੇਟ ਵੈਲਕਮ ਦਿੱਤੀ ਜਾਂਦੀ ਹੈ। ਉਹੀ ਮਨੋਹਰ ਖੱਟੜ ਉਹਦੀ ਰਿਹਾਈ ਲਈ ਫੋਰਨ ਮਿਨਿਸਟਰੀ ਨੂੰ ਲਿਖਦਾ ਹੈ ਕਿ ਜੀ ਇਹ ਦੇਸ਼ ਦਾ ਸਪੁੱਤਰ ਹੈ, ਤਿਰੰਗੇ ਲਈ ਨੇ ਕੀਤਾ ਹੈ। ਔਰ ਹੁਣ ਇਸ ਕ੍ਰਿਮੀਨਲ ਨੂੰ ਈਵਨ ਅਦਾਲਤਾਂ ਵੀ ਇੰਨੇ ਕਨਵਿੰਸਿੰਗ ਮਰਡਰ ਜਿਹੜੇ ਸਾਹਮਣੇ ਨੇ, ਪ੍ਰੂਵਡ ਮਰਡਰ, ਉਹਨਾਂ ਲਈ ਮੌਤ ਦੀ ਸਜ਼ਾ ਵੀ ਨਹੀਂ ਹੈ। ਔਰ ਤੁਹਾਨੂੰ ਮੀਡੀਆ 'ਚ ਕਿਤੇ ਨਜ਼ਰ ਨਹੀਂ ਆ ਰਿਹਾ ਵੀ ਇਸ ਕਿਸਮ ਦੇ ਕ੍ਰਿਮੀਨਲ ਨੂੰ ਮੋਦੀ ਨੇ ਵੀ ਸਟੇਜ ਸਾਂਝੀ ਕੀਤੀ ਔਰ ਹਰਿਆਣੇ ਦੀ ਬੀਜੇਪੀ ਸਰਕਾਰ ਜਿਹੜੀ ਹੈ ਉਹ ਪੂਰੀ ਇਹਦੀ ਮਦਦ ਕਰ ਰਹੀ ਸੀ, ਅੱਜ ਵੀ ਕਰ ਰਹੀ ਹੈ। ਔਰ ਕੋਈ ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਪੀਰੀਅਡ 'ਚ ਈਵਨ ਇਹ ਉਮਰ ਕੈਦਾਂ ਵੀ ਉੱਪਰਲੀ ਅਦਾਲਤ 19 ਸਾਲ ਬਾਅਦ ਉਹਨੂੰ ਸਜ਼ਾ ਹੁੰਦੀ ਹੈ ਤੇ ਉੱਪਰ ਜਾ ਕੇ ਟੁੱਟ ਜਾਣ। ਔਰ ਇਹ ਜਿਹੜਾ ਅਲਟੀਮੇਟਲੀ ਇਹਨਾਂ ਦਾ ਵੋਟ ਕੈਚਰ ਵੀ ਹੈ ਔਰ ਸਿੱਖਾਂ ਦਾ ਨੂੰ ਜਿਹੜਾ ਜ਼ਲੀਲ ਕਰਨਾ ਵੀ ਹੈ ਕਿ ਦੇਖ ਲਓ ਅਸੀਂ ਤੁਹਾਡੇ ਕਾਤਲ ਨੂੰ ਜਿਹੜਾ ਉਹ ਹੀਰੋ ਬਣਾ ਕੇ ਅਸੀਂ ਪੇਸ਼ ਕਰ ਰਹੇ। ਜੀ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।